अमित शाह की ये स्टेटमेंट नॉर्थ ईस्ट जाके आई कि बहुत जल्दी असी भारत म्यांमार सरहद के उत्ते जिहड़ी है वो कंडियाली तार लावांगे। Ethnic insurgents in Western Myanmar say they have captured an important town on one of main routes to India from military forces. Development in Palawa, which lies close to Myanmar's border with India and Bangladesh, will be closely watched by Delhi. The town is part of an ongoing multi-million-dollar development project backed by India that aims to improve connectivity in the remote region. तो एयर स्ट्राइक कर रहे हैं हेलीकॉप्टर गनशिप्स और दूसरा, लेकिन उन्हों की पेश नहीं जा रही और ये जोड़ा उन्होंने दी जिहड़ी मंग है वो अल्टीमेटली यही है कि भी ये फौजी जंटा ने सानू कुछ नहीं देना, इन्होंने सत्ता हथियाई है ताकत दे नाल, डेमोक्रेटिक प्रोसैस राही चोणां कराओ और साडे इस सूबे नूं जिहड़ा वो खुद मुख्तियारी दिओ। ये बॉर्डर बचिया होया सी चाइना दे नाल तां लंबा 50-50 हज़ार सोल्जर बिठाए हुए ने। LOC पंजाब वाघा तो हुसैनी वाला तक बॉर्डर जिहड़ा वो बार्ब्ड वायर लाई हुई है और हुण ये म्यांमार दे नाल भी आके गुरिल्ले जिहड़े ने बह गए ने। दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹੁਣ ਜਾਪਦਾ ਹੈ ਕਿ ਭਾਰਤ ਦੇ ਗਵਾਂਢੀ ਮੁਲਕ ਮਿਆਂਮਾਰ ਦੇ ਗੁਰਿੱਲੇ ਵੀ ਭਾਰਤੀ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਨੇ ਔਰ ਮਿਆਂਮਾਰ ਦੇ ਬਾਗੀ ਗਰੁੱਪ ਅਰਾਕਾਨ ਆਰਮੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਭਾਰਤ ਮਿਆਂਮਾਰ ਬਾਰਡਰ ਤੇ ਸਥਿਤ ਪਾਲ ਤੇਵਾ ਨਾਂ ਦੇ ਸ਼ਹਿਰ ਤੇ ਕਬਜ਼ਾ ਕਰ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਆਲਰੇਡੀ ਮਾਲਦੀਵਸ ਦੇ ਪ੍ਰੈਜ਼ੀਡੈਂਟ ਨੂੰ ਤਾਂ ਇਹ ਹੁਣ ਇੰਪੀਚ ਕਰਾਉਣ ਤੱਕ ਜਾ ਰਹੇ ਨੇ ਕਿਉਂਕਿ ਉਹਨਾਂ ਨੇ ਇੰਡੀਆ ਨੂੰ ਕਿਹਾ ਵੀ ਆਪਣੀ ਫੌਜ ਇੱਥੋਂ ਕੱਢੋ ਜੀ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਚਾਈਨਾ ਨੇ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ ਜਿਹੜੀ ਹੈ ਉਹਨਾਂ ਦੀ ਦੱਬੀ ਹੋਈ ਹੈ। ਜਿਹੜੇ ਇਹਨਾਂ ਦਾ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਕਹਿੰਦਾ ਪਰ ਉਧਰ ਵੱਲ ਮੂੰਹ ਨਹੀਂ ਕਰਦੇ ਹੈ। लद्दाख तो लगातारता नाल उन्हां दे चरवाहे जिहड़े ने वो कहंदे ने भी जिहड़े गेजिंग पॉइंट उन्हां दे सी ग्रेजिंग एनीमल्स दे उत्थे वो जा नहीं सकते क्योंकि चाइना ने उत्थे अपना कंट्रोल किया हुआ है। हुण इन्हां सारियां दे चलदे हैं जदों कुछ दिन पहला मैं खबर देखी कि अमित शाह की ये स्टेटमेंट नॉर्थ ईस्ट जाके आई कि बहुत जल्दी असी भारत म्यांमार सरहद दे उत्ते जिहड़ी है ਉਹ ਕੰਡਿਆਲੀ ਤਾਰ ਲਾਵਾਂਗੇ ਵੀ ਫੈਂਸਿੰਗ ਕਰਾਂਗੇ। ਤੇ ਮੈਨੂੰ ਉਦੋਂ ਸਮਝ ਨਹੀਂ ਆਈ ਵੀ ਆਲ ਆਫ ਅ ਸਡਨ ਕਿਉਂਕਿ ਮਿਆਂਮਾਰ ਦਾ ਜਿਹੜਾ ਫੌਜੀ ਜੁੰਟ ਹੈ ਉਹਨਾਂ ਦੇ ਨਾਲ ਤਾਂ ਇਹਦੇ ਬਾਵਜੂਦ ਕਿ ਉਹ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਕਰ ਰਹੇ ਨੇ, UN ਨੇ ਉਸ ਨਸਲਕੁਸ਼ੀ ਨੂੰ ਨਸਲਕੁਸ਼ੀ ਮੰਨਿਆ, ਸੈਂਕਸ਼ਨਸ ਨੇ ਮਿਆਂਮਾਰ ਦੇ ਉੱਤੇ, ਲੇਕਿਨ ਇੰਡੀਆ ਤਾਂ ਬਹੁਤ ਵਧੀਆ ਉਹਦੇ ਨਾਲ ਡੀਲ ਜਾਂ ਦੂਸਰਾ ਕਰਦਾ ਵੀ ਇਹ ਅਚਾਨਕ ਇਹਨਾਂ ਨੂੰ ਮਿਆਂਮਾਰ ਦੇ ਨਾਲ ਜਿਹੜੀ ਹੈ ਉਹ ਫੈਂਸਿੰਗ ਦੀ ਕੀ ਲੋੜ ਪੈ ਗਈ। ਹੁਣ ਅੱਜ BBC ਦੀ ਮੇਨ ਖਬਰ ਹੈ ਮਿਆਂਮਾਰ ਰਿਬੈਲ ਗਰੁੱਪ ਕਲੇਮਸ ਕੰਟਰੋਲ ਆਫ ਇੰਡੀਆ ਬਾਰਡਰ ਟਾਊਨ। ਹੁਣ ਮਿਆਂਮਾਰ ਜਿਹਦਾ ਪੁਰਾਣਾ ਨਾਂ ਬਰਮਾ ਹੈ ਉਹਦੇ ਨਾਲ ਲੱਗਦੇ ਬਾਰਡਰ ਦੇ ਉੱਤੇ ਜਿਹੜਾ ਹੈ ਉਹ ਵੈਸਟਰਨ ਮਿਆਂਮਾਰ ਐਥਨਿਕ ਇੰਸਰਜੈਂਟਸ ਇਨ ਵੈਸਟਰਨ ਮਿਆਂਮਾਰ ਸੇ ਦੇ ਹੈਵ ਕੈਪਚਰਡ ਐਨ ਇੰਪੋਰਟੈਂਟ ਟਾਊਨ ਔਨ ਵਨ ਆਫ ਮੇਨ ਰਾਊਟਸ ਟੂ ਇੰਡੀਆ फ्रॉम मिलिटरी फोर्सिस कि उन्होंने म्यांमार की सरकार तो ये खो लिया और ये अराकान आर्मी नाँ का क्योंकि ये जड़ा सूबा जिन्हों ये रैखीन कहते हैं जिथे रोहिंगे रहते दा पुराना नाँ जड़ा इसनूं जदों क्योंकि मुसलमान मेजोरिटी एरिया रहा है अराकान कहते सी। हो सकता है उन्हों की रिबैली होण, मैं डिटेल नहीं मैनूं पता है, पर उन्होंने कहा भी ये जड़े ग्रुप ने उन्होंने ਪੈਲੇਟਵਾ ਨਾਂ ਦਾ ਟਾਊਨ ਜਿਹੜਾ ਚਿਨ ਸਟੇਟ ਦੇ ਵਿੱਚ ਹੈ ਇਹ ਉਹਨਾਂ ਨੇ ਕਾਬੂ ਕਰ ਲਿਆ ਔਰ ਇਹ ਬੜਾ ਕਰੂਸ਼ਲ ਹੈ ਭਾਰਤ ਦੇ ਨਾਲ ਜਿਹੜਾ ਵੀ ਉਹਨਾਂ ਦਾ ਲੈਂਡ ਬਾਰਡਰ ਔਰ ਦੂਸਰਾ ਲੱਗਦਾ ਹੈ ਉੱਥੇ ਰੋਡ ਔਰ ਦੂਸਰਾ ਸੈਟਅਪ ਉਹਨਾਂ ਤੋਂ ਬਿਨਾਂ ਪੋਸੀਬਲ ਹੀ ਨਹੀਂ ਹੈ ਕਿਉਂਕਿ ਉਹਨਾਂ ਦੇ ਕੋਲ ਹੁਣ ਕੰਟਰੋਲ ਹੈ। ਡਿਵੈਲਪਮੈਂਟ ਇਨ ਪਲੇਵਾ ਵਿਚ ਲਾਈਜ਼ ਕਲੋਜ਼ ਟੂ ਮਿਆਂਮਾਰਸ ਬਾਰਡਰ ਵਿਦ ਇੰਡੀਆ ਐਂਡ ਬੰਗਲਾਦੇਸ਼ ਵਿਲ ਬੀ ਕਲੋਜ਼ਲੀ ਵਾਚਡ ਬਾਈ ਡੈਲੀ। The town is part of an ongoing multi-million-dollar development project
backed by India that aims to improve connectivity in the remote region. ਉੱਥੇ ਮਲਟੀ ਬਿਲੀਅਨ ਦਾ ਇਹ ਬਣਾ ਰਹੇ ਨੇ, ਉਹ ਰਿਬੈਲਸ ਆ ਕੇ ਬੈਠ ਗਏ ਜਿਹੜੇ ਇਹ ਰਲੇ ਹੋਏ ਨੇ ਮਿਲਟਰੀ ਜੰਟਾ ਦੇ ਨਾਲ। ਹੁਣ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਇਹ ਹੈ ਜਿਹੜਾ ਇਹਨਾਂ ਦਾ ਫੁੱਲ ਅਰਾਕਾਨ ਆਰਮੀ ਹੈ ਉਹ ਬਹੁਤ ਵੈਲ ਇਕਵਿਪਡ ਹੈ। ਮਿਆਂਮਾਰ ਦੀ ਫੌਜ ਨੂੰ ਉਹਨਾਂ ਨੇ ਵਟੋ ਵੱਟ ਪਾਇਆ ਹੋਇਆ ਔਰ ਉਹਨਾਂ ਨੇ ਰੈਖੀਨ ਸਟੇਟ ਔਰ ਨਾਲ ਲੱਗਦੇ ਨੇਬਰਿੰਗ ਚਾਈਨਾ ਸਟੇਟ ਦੇ ਉੱਤੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਨੇ ਔਰ ਆਲਰੇਡੀ ਜਿਹੜਾ ਉਹਨਾਂ ਦਾ ਇਹ ਰੈਖੀਨ ਹਿੱਸਾ ਹੈ 60% ਦੇ ਕਰੀਬ ਜਿਹੜਾ ਏਰੀਆ ਹੈ ਉਹ ਉਹਨਾਂ ਨੇ ਪਹਿਲਾਂ ਹੀ ਕੰਟਰੋਲ ਕੀਤਾ ਹੋਇਆ ਔਰ ਇਹ ਪਲੇਤਵਾ ਟਾਊਨ ਉਹਨਾਂ ਦੇ ਕਬਜ਼ੇ ਜਾਣ ਦਾ ਮਤਲਬ ਇਹ ਹੈ ਕਿ ਬਿਲਕੁਲ ਉਹ ਇੰਡੀਆ ਦੇ ਸਿਰ ਤੇ ਆ ਕੇ ਬਹਿ ਗਏ ਨੇ ਔਰ ਉਹਨਾਂ ਨੇ ਇਹ ਜਿਹੜਾ ਐਸੀ ਕ੍ਰਸ਼ਿੰਗ ਡਿਫੀਟ ਫੌਜ ਨੂੰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇਹ ਜਿਹੜਾ ਕੁਝ ਸਾਲ ਪਹਿਲਾਂ ਇਸ ਥਾਂ ਤੇ ਉਹ 42 ਦਿਨ ਲੜੇ ਸੀ ਅਰਾਕਾਨ ਆਰਮੀ ਵਾਲੇ, ਲੇਕਿਨ ਫੌਜ ਨੂੰ ਨਹੀਂ ਸੀ ਡਿਫੀਟ ਕਰ ਸਕੇ। ਹੁਣ ਇਹਨਾਂ ਦਾ ਕਹਿਣਾ ਕਿ ਵੀ ਇਹ ਜਿਹੜਾ ਰੋਡ ਐਂਡ ਵਾਟਰ ਟਰਾਂਸਪੋਰਟੇਸ਼ਨ ਸਾਰੀ ਇਹਦੇ ਨਾਲ ਜੁੜੀ ਹੋਈ ਹੈ ਔਰ ਲਾਸ ਆਫ ਐਨੀ ਆਫ ਮੇਨ ਟਾਊਨਸ ਇਨ ਰੈਖੀਨ ਟੂ ਦਾ ਇੰਸਰਜੈਂਟਸ would be devastating blow to the authority of military ਔਰ ਉਹ 에ਅਰ ਸਟ੍ਰਾਈਕ ਕਰ ਰਹੇ ਨੇ ਹੈਲੀਕਾਪਟਰ ਗਨਸ਼ਿਪਸ ਔਰ ਦੂਸਰਾ, ਲੇਕਿਨ ਉਹਨਾਂ ਦੀ ਪੇਸ਼ ਨਹੀਂ ਜਾ ਰਹੀ ਔਰ ਇਹ ਜਿਹੜਾ ਉਹਨਾਂ ਦੀ ਜਿਹੜੀ ਮੰਗ ਹੈ ਉਹ ਅਲਟੀਮੇਟਲੀ ਇਹੀ ਹੈ ਕਿ ਵੀ ਇਹ ਫੌਜੀ ਏਜੰਟਾਂ ਨੇ ਸਾਨੂੰ ਕੁਝ ਨਹੀਂ ਦੇਣਾ, ਇਹਨਾਂ ਨੇ ਸੱਤਾ ਹਥਿਆਈ ਹੈ ਤਾਕਤ ਦੇ ਨਾਲ, ਡੈਮੋਕ੍ਰੈਟਿਕ ਪ੍ਰੋਸੈਸ ਰਾਹੀਂ ਚੋਣਾਂ ਕਰਾਓ ਔਰ ਸਾਡੇ ਇਸ ਸੂਬੇ ਨੂੰ ਜਿਹੜਾ ਉਹ ਖੁਦ ਮੁਖਤਿਆਰੀ ਦਿਓ। ਔਰ ਇਹ ਮੈਂ ਸਮਝਦਾ ਹਾਂ ਵੀ ਹੁਣ ਤੱਕ ਇਹ ਬਾਰਡਰ ਬਚਿਆ ਹੋਇਆ ਸੀ ਚਾਈਨਾ ਦੇ ਨਾਲ ਤਾਂ ਲੰਬਾ 50-50 ਹਜ਼ਾਰ ਸੋਲਜਰ ਬਿਠਾਏ ਹੋਏ ਨੇ। LOC ਪੰਜਾਬ ਵਾਘਾ ਤੋਂ ਹੁਸੈਨੀ ਵਾਲਾ ਤੱਕ ਬਾਰਡਰ ਜਿਹੜਾ ਉਹ ਬਾਰਬਡ ਵਾਇਰ ਲਾਈ ਹੋਈ ਹੈ ਔਰ ਹੁਣ ਇਹ ਮਿਆਂਮਾਰ ਦੇ ਨਾਲ ਵੀ ਆ ਕੇ ਗੁਰਿਲੇ ਜਿਹੜੇ ਨੇ ਬਹਿ ਗਏ ਨੇ। ਸੋ ਇਸ ਤੋਂ ਅਸੀਂ ਇਹ ਦੇਖ ਰਹੇ ਹਾਂ ਕਿ ਭਾਰਤ 4 ਚੁਫੇਰੇ ਜਿਹੜਾ ਹੈ ਉਹ ਘਿਰਿਆ ਹੋਇਆ ਔਰ ਅਲਟੀਮੇਟਲੀ ਇਹੋ ਜਿਹੇ ਹਾਲਾਤਾਂ ਦੇ ਵਿੱਚ ਅਲਟੀਮੇਟਲੀ ਇਨਰ ਕਲੈਪਸ ਸ਼ੁਰੂ ਹੁੰਦਾ ਹੈ। ਬਿਲਕੁਲ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲੈਂਡ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।